ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਸ਼ਰਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸ਼ਰਨਜੀਤ ਸਿੰਘ ਹੈ ਤੇ ਮੈਂ ਆਸਟ੍ਰੇਲੀਆ ਵਿੱਚ ਰਹਿੰਦਾ ਹਾਂ। ਪੋਲੀਟਿਕਸ ਮੇਰਾ ਸ਼ੌਂਕ ਹੈ ਤੇ ਰੱਬ ਦੀ ਮਿਹਰ ਨਾਲ ਮੈਨੂੰ ਇਸ ਦੀ ਸਮਝ ਜਲਦੀ ਹੀ ਆ ਜਾਂਦੀ ਹੈ। ਸ਼ਾਇਦ ਇਸ ਲਈ ਕਿ ਮੈਂ ਕਾਲਜ ਵਿੱਚ 3 ਸਾਲ ਪੋਲੀਟਿਕਸ ਪੜ੍ਹੀ ਹੈ, ਪਰ ਮੈਨੂੰ ਰੱਬ ਦੀ ਮਿਹਰ ਜ਼ਿਆਦਾ ਲੱਗਦੀ ਹੈ। ਮੈਂ 2-3 ਦਿਨ ਤੋਂ ਹੀ ਤੁਹਾਡਾ ਪ੍ਰੋਗਰਾਮ ਦੇਖਣਾ ਸ਼ੁਰੂ ਕੀਤਾ ਹੈ ਤੇ ਠੀਕ ਵੀ ਲੱਗਦਾ ਹੈ, ਪਰ ਪੋਲੀਟੀਕਲ ਸੋਚ ਤੋਂ ਬਹੁਤ ਹੀ ਦੂਰ ਹੈ, ਪਰ ਧਾਰਮਿਕ ਸੋਚ ਤੇ ਬਹੁਤ ਹੀ ਨੇੜੇ ਤੇ ਜ਼ਿਆਦਾ ਕਰੰਟ ਅਫੇਅਰਸ ਹੈ। ਸਿੱਖ ਭੋਲੇ ਹੁੰਦੇ ਹਨ ਤੇ ਪੋਲੀਟਿਕਸ ਨੂੰ ਸਮਝ ਨਹੀਂ ਪਾਉਂਦੇ। ਪੋਲੀਟਿਕਸ ਵਿੱਚ ਜੋ ਦਿਖਦਾ ਹੈ ਉਹ ਹੁੰਦਾ ਨਹੀਂ ਤੇ ਜੋ ਹੁੰਦਾ ਹੈ ਉਹ ਦਿਖਦਾ ਨਹੀਂ, ਇਸ ਲਈ ਅਸੀਂ ਹਮੇਸ਼ਾ ਧੋਖਾ ਖਾ ਜਾਂਦੇ ਹਾਂ। ਇੱਥੋਂ ਤੱਕ ਕਿ ਇੰਡੀਆ ਦੇ ਪੋਲੀਟੀਸ਼ੀਅਨ ਵੀ ਮੂਰਖ ਨੇ, ਪੋਲੀਟਿਕਸ ਨਹੀਂ ਸਮਝਦੇ, ਇਸ ਲਈ ਸਿੱਖਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ। ਜੇ ਉਹਨਾਂ ਵਿੱਚ ਅਕਲ ਹੁੰਦੀ ਤਾਂ ਸਾਨੂੰ ਹਮੇਸ਼ਾ ਲਈ ਆਪਣੇ ਨਾਲ ਗੁਲਾਮ ਬਣਾ ਕੇ ਰੱਖਦੇ ਤੇ ਸਾਨੂੰ ਪਤਾ ਵੀ ਨਾ ਲੱਗਦਾ ਕਿ ਅਸੀਂ ਗੁਲਾਮੀ ਕਰਦੇ ਪਏ ਹਾਂ। ਸੋ ਸਾਡਾ ਦੁਸ਼ਮਣ ਮੂਰਖ ਹੈ, ਚਲਾਕ ਨਹੀਂ, ਇਸ ਲਈ ਜਲਦੀ ਹੀ ਕੰਮ ਕਤਲੇਆਮ ਤੇ ਲੈ ਜਾਂਦੇ ਹਨ। ਪੋਲੀਟਿਕਸ ਵੈਸਟ ਦੀ ਦੇਣ ਹੈ ਜੋ ਕਿ ਸਾਡੇ ਉੱਤੇ ਥੋਪੀ ਗਈ ਸੀ 1947 ਵਿੱਚ। ਸ਼ਾਇਦ ਮੇਰੀਆਂ ਗੱਲਾਂ ਪਾਗਲਾਂ ਵਾਲੀਆਂ ਹੋਣ, ਪਰ ਪੋਲੀਟੀਕਲ ਸੋਚ ਵਾਲੇ ਬੰਦੇ ਦੀ ਪਕੜ ਵਿੱਚ ਜ਼ਰੂਰ ਆਉਣਗੀਆਂ। ਹੁਣ ਕੁਝ ਪੋਲੀਟੀਕਲ ਵਿਚਾਰ। ਉਹਨਾਂ ਦਾ ਪਹਿਲਾ ਵਿਚਾਰ ਹੈ, ਬੰਦੀ ਸਿੰਘਾਂ ਨੂੰ ਹੁਣ ਇਸ ਲਈ ਨਹੀਂ ਰਿਹਾ ਕੀਤਾ ਜਾ ਰਿਹਾ ਕਿਉਂਕਿ ਜੇ ਅਜਿਹਾ ਹੋ ਜਾਂਦਾ ਹੈ ਤਾਂ ਭਾਈ ਗੁਰਬਖਸ਼ ਸਿੰਘ ਸਿੱਖਾਂ ਦੇ ਹੀਰੋ ਬਣ ਜਾਣਗੇ, ਜੋ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ, ਬੀਜੇਪੀ ਐਂਡ ਕਾਂਗਰਸ ਲਈ ਖਤਰਾ ਹੋ ਸਕਦਾ ਹੈ ਤੇ ਉਹ ਇੱਕ ਹੋਰ ਪਿੰਡਰਾਂ ਵਾਲਾ ਨਹੀਂ ਚਾਹੁੰਦੇ। ਫਿਰ ਹੋਰ ਸਿੱਖਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ਦੂਸਰਾ, ਪੰਜਾਬ ਵਿੱਚ ਕਰਜ਼ਾ ਤੇ ਪਾਸਪੋਰਟ 7 ਦਿਨ ਵਿੱਚ ਮਿਲ ਜਾਂਦਾ ਹੈ ਕਿਉਂਕਿ ਹਿੰਦੂ ਸਰਕਾਰ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਵਿਦੇਸ਼ ਚਲੇ ਜਾਣ ਤਾਂ ਕਿ ਸਿੱਖ ਪੰਜਾਬ ਵਿੱਚ ਵੀ ਮਾਈਨੋਰਿਟੀ ਬਣ ਜਾਣ ਤੇ ਇਹਨਾਂ ਦੀ ਵੋਟ ਦੀ ਵੀ ਕੋਈ ਨਾ ਵੈਲਿਊ ਰਹੇ। ਇਸ ਨੂੰ ਸਪੀਡ ਅਪ ਕਰਨ ਲਈ ਬਿਹਾਰੀਆਂ ਨੂੰ ਪੰਜਾਬ ਵਿੱਚ ਵਸਾਇਆ ਜਾ ਰਿਹਾ ਹੈ ਤੇ ਉਹਨਾਂ ਦੀਆਂ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ। ਤੀਸਰਾ, ਜਦੋਂ ਜ਼ਿਆਦਾ ਤੋਂ ਜ਼ਿਆਦਾ ਸਿੱਖ ਕਰਜ਼ੇ ਤੇ ਨਸ਼ੇ ਵਿੱਚ ਡੁੱਬ ਜਾਣਗੇ ਉਦੋਂ ਉਹਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕਰਕੇ ਸਸਤੇ ਰੇਟ ਤੇ ਬਿਹਾਰੀਆਂ ਨੂੰ ਅਲਾਟਮੈਂਟ ਕੀਤੀ ਜਾਵੇਗੀ। ਚੌਥਾ, ਜੇਕਰ ਪੰਜਾਬ ਵਿੱਚ ਹਾਲਤ ਖਰਾਬ ਹੋ ਜਾਂਦੀ ਹੈ ਤੇ ਬਿਹਾਰੀਆਂ ਨੂੰ ਦੰਗੇ ਕਰਨ ਲਈ ਵੀ ਵਰਤਿਆ ਜਾਵੇਗਾ। ਪੰਜਵਾਂ, ਜਦੋਂ ਸਿੱਖ ਬੱਚੇ ਸਕੂਲ ਕਾਲਜ ਵਿੱਚ ਬਿਹਾਰੀਆਂ ਦੇ ਨਾਲ ਰਹਿਣਗੇ ਤੇ ਉਹਨਾਂ ਨਾਲ ਵਿਆਹ ਸ਼ਾਦੀ ਕਰਨਾ ਵੀ ਬੁਰਾ ਨਹੀਂ ਸਮਝਣਗੇ ਤੇ ਹੌਲੀ ਹੌਲੀ ਸਿੱਖ ਨਸਲ ਖਤਮ ਹੋ ਜਾਵੇਗੀ। ਛੇਵਾਂ, ਬਾਦਲ ਨੇ ਹਿੰਦੂ ਸਰਕਾਰ ਦੇ ਕਹਿਣ ਤੇ ਸੰਤ ਸਮਾਜ ਇਸ ਲਈ ਬਣਾਇਆ ਤਾਂ ਕਿ ਬਾਅਦ ਵਿੱਚ ਉਹਨਾਂ ਵਿੱਚ ਮਤਭੇਦ ਪੈਦਾ ਕਰਕੇ ਉਹਨਾਂ ਨੂੰ ਆਪਸ ਵਿੱਚ ਲੜਾਇਆ ਜਾ ਸਕੇ ਤੇ ਸਿੱਖ ਯੂਨਿਟੀ ਖਤਮ ਕੀਤੀ ਜਾਵੇ ਅਤੇ ਬਚੇ ਹੋਏ ਸੰਤ ਸਮਾਜ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਿੰਦੂਆਂ ਦਾ ਹੀ ਅੰਗ ਸਮਝਣ, ਜਿਵੇਂ ਕਿ ਆਰੀਆ ਸਮਾਜ। ਜੀ ਡਾਕਟਰ ਸਾਹਿਬ। ਵੀਰ ਸ਼ਰਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ 2-3 ਪ੍ਰੋਗਰਾਮ ਵੀ ਸੁਣੇ ਜੀ ਤੇ ਉਹਨਾਂ ਨੇ ਸਾਨੂੰ ਲਿਖਣ ਬਾਰੇ ਵੀ ਸੋਚਿਆ, ਉਹਨਾਂ ਨੇ ਕਨਕਲੂਜਨ ਵੀ ਕੱਢ ਲਿਆ ਜੀ ਕਿ ਸਾਡਾ ਪ੍ਰੋਗਰਾਮ ਸਿਆਸੀ ਤੌਰ ਤੇ ਜ਼ਿਆਦਾ ਨਹੀਂ ਹੈ, ਧਾਰਮਿਕ ਬਹੁਤ ਹੈ ਔਰ ਕਰੰਟ ਅਫੇਅਰਸ ਦੇ ਉੱਤੇ ਹੈ। ਮੇਰਾ ਖਿਆਲ ਹੈ ਜੇ ਜ਼ਿਆਦਾ ਪ੍ਰੋਗਰਾਮ ਸੁਣਨਗੇ ਉਹ ਹੋਰ ਵੀ ਜਾਂ ਪਿਛਲੇ ਵੀ ਸੁਣਨਗੇ ਤਾਂ ਫਿਰ 2 ਗੱਲਾਂ ਤਾਂ ਉਹਨਾਂ ਦੀਆਂ ਠੀਕ ਨੇ ਵੀ ਧਾਰਮਿਕ ਸਾਡਾ, ਕਿਉਂਕਿ ਮੂਲ ਤੌਰ ਦੇ ਉੱਤੇ ਸਿੱਖ ਗੁਰੂ 'ਚ ਵਿਸ਼ਵਾਸ ਰੱਖਣ ਵਾਲਾ, ਅਕਾਲ ਪੁਰਖ ਦੇ ਵਿੱਚ ਵਿਸ਼ਵਾਸ, ਔਰ ਸਾਡਾ ਸਾਰਾ ਸਫ਼ਰ ਵੀ ਜਿਹੜਾ ਹੈ ਜੀਵਨ ਦਾ ਉਹ ਧਰਮ ਦੇ ਨਾਲ ਜੁੜਿਆ ਹੋਇਆ। ਇੱਕ ਓਂਕਾਰ ਤੋਂ ਸਾਡੀ ਸ਼ੁਰੂਆਤ ਹੈ ਜੀ ਔਰ ਭਈ ਪ੍ਰਾਪਤ ਮਾਨੁਖ ਦੇ ਹੁਰੀਐ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਐ, ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਸਾਡਾ ਆਧਾਰ ਹੈ। ਸੋ ਜ਼ਾਹਰ ਹੈ ਕਰੰਟ ਅਫੇਅਰਸ ਉਸ ਦਾ ਹਿੱਸਾ ਹੈ, ਕਿਉਂਕਿ ਅਸੀਂ ਇਹ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਜਦੋਂ ਅਸੀਂ ਇਸ TV 84 ਤੇ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਕਿ ਦੁਨੀਆ ਵਿੱਚ ਕਿੱਥੇ ਕੀ ਵਾਪਰਦਾ ਹੈ, ਕਿੱਥੇ 2 ਬੰਦੇ ਮਿਲਦੇ ਨੇ, 2 ਮੁਲਕ ਸਮਝੌਤਾ ਕਰਦੇ ਨੇ, 2 ਧਿਰਾਂ ਲੜਦੀਆਂ ਨੇ, 2 ਧਿਰਾਂ ਜੁੜਦੀਆਂ ਨੇ, ਇਹ ਸਿੱਖਾਂ ਨੂੰ ਕਿਵੇਂ ਇਫੈਕਟ ਕਰੇਗਾ ਜੀ, ਉਹ ਉਸ ਨੂੰ ਹਾਈਲਾਈਟ ਕਰਨਾ ਔਰ ਉਸ ਬਾਰੇ ਸੋਚਣਾ, ਇਹ ਸਾਡਾ ਮੂਲ ਜਿਹੜਾ ਹੈ ਉਹ ਮੁੱਦਾ ਹੈ ਜਾਂ ਮੂਲ ਸਾਡਾ ਇਹ ਫੇਥ ਹੈ ਜੀ। ਸੋ ਅਸੀਂ ਇਹਨੂੰ ਸਿੱਖ ਸਪਿਨ ਵੀ ਕਹਿ ਸਕਦੇ ਹਾਂ। ਦੁਨੀਆ ਭਰ ਦੇ ਵਿੱਚ ਵਾਪਰਦੀਆਂ ਘਟਨਾਵਾਂ ਤੇ ਅਸੀਂ ਆਪ ਵੀ ਬਾਜ਼ ਅੱਖ ਰੱਖਦੇ ਹਾਂ ਔਰ ਇਸ ਲਈ ਅਸੀਂ ਸ਼ੁਕਰੀਆ ਵੀ ਅਦਾ ਕਰਨਾ ਚਾਹਾਂਗੇ ਆਪਣੇ ਬਹੁਤ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਜੀ, ਕਿ ਉਹਨਾਂ ਨੂੰ ਵੀ ਜਿਹੜੀ ਗੱਲ ਕੋਈ ਅਹਿਮ ਲੱਗਦੀ ਹੈ, ਕਿਸੇ ਨੂੰ, ਕਿਸੇ ਨੇ ਕਿਤੇ ਕੋਈ ਖਬਰ ਦੇਖੀ, ਕੋਈ ਆਰਟੀਕਲ ਦੇਖਿਆ ਤੇ ਉਹ ਸਾਨੂੰ ਫਾਰਵਰਡ ਕਰ ਦਿੰਦੇ ਨੇ। ਇਸ ਤਰ੍ਹਾਂ ਜੋ ਕੁਝ ਅਸੀਂ ਸਾਂਝਾ ਕਰ ਪਾਉਂਦੇ ਹਾਂ ਸਿਰਫ ਸਾਡਾ ਆਪਣਾ ਐਫਰਟ ਨਹੀਂ ਹੁੰਦਾ, ਇਸ ਦੇ ਵਿੱਚ ਸਾਡੇ ਸਰੋਤਿਆਂ, ਸਾਡੇ ਦਰਸ਼ਕਾਂ ਦੀ
ਵੀ ਬਹੁਤ ਜ਼ਿਆਦਾ ਇਨਪੁਟ ਹੁੰਦੀ ਹੈ ਜੀ। ਪਰ ਇਹ ਪਤਾ ਨਹੀਂ ਕਿਉਂ ਉਹਨਾਂ ਨੂੰ ਲੱਗਾ ਵੀ ਅਸੀਂ ਰਾਜਸੀ ਤੌਰ ਤੇ ਜਾਂ ਸਿਆਸੀ ਤੌਰ ਤੇ ਜਿਹੜਾ ਹੈ ਉਸ ਬਾਰੇ ਸ਼ਾਇਦ ਇੰਨਾ ਨਹੀਂ ਰੱਖਦੇ ਜੀ। ਹਾਲਾਂਕਿ ਜਿਵੇਂ ਇਸ ਵੀਰ ਨੇ ਲਿਖਿਆ ਜਿੰਨੇ ਕੁ ਉਹਨਾਂ ਨੇ ਨੁਕਤੇ ਸਾਹਮਣੇ ਲਿਆਂਦੇ ਨੇ ਇਹ ਬੜੇ ਪਰਪੱਕ ਮਾਈਂਡ ਚੋਂ ਹੀ ਨਿਕਲ ਸਕਦੇ ਨੇ ਕੋਈ ਸ਼ੱਕ ਨਹੀਂ ਹੈ ਵੀ ਉਹ ਚੰਗੇ ਪੂਰੇ ਪਰਪੱਕ ਮੈਚੁਰ ਵਾਲੇ ਨੇ ਸਿਰਫ ਇਸ ਲਈ ਨਹੀਂ ਵੀ ਉਹਨਾਂ ਨੇ 2-3 ਸਾਲ ਕਾਲਜ ਦੇ ਵਿੱਚ ਪੋਲਿਟਿਕਸ ਪੜ੍ਹੀ ਹੈ ਮੈਂ ਸਮਝਦਾ ਵੀ ਉਹਨਾਂ ਦੇ ਵਿੱਚ ਇਹ ਸ਼ੌਕ ਵੀ ਹੋਏਗਾ ਜਿਸ ਨੂੰ ਉਹਨਾਂ ਨੇ ਪਾਗਲਪਨ ਵੀ ਕਿਹਾ ਖੈਰ ਪਾਗਲਪਨ ਤਾਂ ਮੈਂ ਨਹੀਂ ਕਹਾਂਗਾ ਇਹ ਜਨੂਨ ਹੁੰਦਾ ਔਰ ਜਿਸ ਗੱਲ ਬਾਰੇ ਤੁਹਾਡਾ ਸ਼ੌਕ ਹੁੰਦਾ ਹੈ ਜਨੂਨ ਹੁੰਦਾ ਹੈ ਤੁਸੀਂ ਉਹ ਤੁਹਾਡੇ ਚੋਂ ਕੈਪੇਬਿਲਿਟੀ ਬਣ ਜਾਂਦੀ ਹੈ ਸਮੇਂ ਦੇ ਨਾਲ ਕਿ ਤੁਸੀਂ ਸੀ ਥਰੂ ਕਰ ਸਕਦੇ ਹੋ ਜਿਵੇਂ ਜਰਨਲਿਜ਼ਮ ਦੇ ਵਿੱਚ ਇੱਕ ਟਰਮ ਹੁੰਦੀ ਹੈ ਨੋਜ਼ ਫॉर ਦਾ ਨਿਊਜ਼ ਜਿਹੜਾ ਪੱਕਾ ਜਰਨਲਿਸਟ ਹੁੰਦਾ ਹੈ ਉਹਦੇ ਨੱਕ ਨੂੰ ਜਿਹੜਾ ਉਹ ਪਤਾ ਲੱਗ ਜਾਂਦਾ ਵੀ ਇੱਥੇ ਖਬਰ ਹੈਗੀ ਹੈ ਔਰ ਉਹ ਚੋਂ ਖਬਰ ਕੱਢ ਲਿਆਂਦਾ ਸੋ ਉਹਨਾਂ ਨੇ ਜਿਹੜੇ 6 ਨੁਕਤੇ ਦਿੱਤੇ ਨੇ ਮੇਰੇ ਕੋਲ ਕੋਈ ਕਾਰਨ ਨਹੀਂ ਹੈ ਕਿ ਮੈਂ ਉਹਨਾਂ ਨਾਲ ਡਿਸਐਗਰੀ ਕਰ ਸਕਾਂ ਜੋ ਵੀ ਮੈਂ ਕਹਾਂਗਾ ਉਹਦਾ ਦੁਹਰਾ ਹੀ ਹੋਏਗਾ ਜੋ ਉਹਨਾਂ ਨੇ ਕਿਹਾ ਪਰ ਉਹਨਾਂ ਨਾਲ ਸਾਡੀ ਪੂਰੀ ਸਹਿਮਤੀ ਹੈ ਕਿ ਉਹਨਾਂ ਨੇ ਜਿਹੜਾ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਨੂੰ ਵੀ ਰੋਲਣ ਦਾ ਯਤਨ ਕਰਨੇ ਉਹ ਉਹਨਾਂ ਨੂੰ ਇੱਕ ਹੋਰ ਪਿੰਡਾਂ ਵਾਲਾ ਵੀ ਨਹੀਂ ਬਣਦਾ ਦੇਖਣਾ ਚਾਹੁੰਦੇ ਉਸ ਦੇ ਨਾਲ ਉਹ ਸਿੱਖਾਂ ਦਾ ਵੀ ਨਹੀਂ ਚਾਹੁੰਦੇ ਕਿ ਕੋਈ ਫੋਕਸ ਬਣੇ ਇਸ ਗੱਲ ਦੇ ਉੱਤੇ ਸਾਡੀ ਕੌਮੀ ਸਟਰੈਂਥ ਬਣੇ ਦੁਸ਼ਮਣ ਬਾਤ ਕਰੇ ਅਨਹੋਣੀ ਦੁਸ਼ਮਣ ਨੇ ਤਾਂ ਕਰਨਾ ਇਹ ਹੁਣ ਸਾਡੀਆਂ ਧਿਰਾਂ ਨੇ ਦੇਖਣਾ ਕਿ ਉਹਨਾਂ ਨੇ ਪਹਿਲਾਂ ਵਾਂਗ ਮਾਰ ਖਾਣੀ ਹੈ ਪਹਿਲਾਂ ਵਾਂਗ ਧੌਣ ਬਣਾਉਣ ਦੇ ਯਾਰ ਹੀ ਰਹੇ ਜਿਵੇਂ ਉਹ ਪਿਆਰਾ ਸਿੰਘ ਨਿਰਛਲ ਦੀ ਮੈਂ ਇੱਕ ਕੋਟ ਕਰਦਾ ਹੁੰਦਾ ਕਿ ਉਹ ਜਦੋਂ 47 ਦੇ ਦੌਰ ਦੀ ਗੱਲ ਕਰਦੇ ਸੀ ਤਾਂ ਇੱਕੋ ਹੀ ਕਪਲੇਟ ਉਹ ਸਾਰੀ ਕਹਾਣੀ ਨੂੰ ਕਹਿੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ ਵੀ ਅਸੀਂ ਉਸ ਵਰਤਾਰੇ ਨੂੰ ਫਿਰ ਦੁਹਰਾਣਾ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਰਜ਼ਾ ਹੈ ਤੇ ਪਾਸਪੋਰਟ ਹੈ ਮੈਨੂੰ ਨਹੀਂ ਸੀ ਪਤਾ ਵੀ ਪਾਸਪੋਰਟ ਹਫ਼ਤੇ 'ਚ ਬਣ ਜਾਂਦਾ ਹੁਣ ਸਾਡੇ ਜ਼ਮਾਨੇ 'ਚ ਤਾਂ ਬਹੁਤ ਕੁਝ ਦੇ ਕੇ ਬਣਦਾ ਸੀ ਕਈ ਸਾਲ ਲੱਗ ਜਾਂਦੇ ਸੀ ਜਦੋਂ ਪਾਸਪੋਰਟ ਬਣਦਾ ਸੀ ਬੰਦਾ ਐ ਉਹਨੂੰ ਚੁੱਕ ਕੇ ਲਿਆਉਂਦਾ ਸੀ ਜਿਵੇਂ ਕੋਈ ਨੂਰ ਹੀਰਾ ਮਿਲ ਗਿਆ ਉਹਨੂੰ ਹਾਲਾਂਕਿ ਇੱਥੇ ਤੁਸੀਂ ਪੋਸਟ ਆਫਿਸ ਜਾ ਕੇ 2 ਘੰਟੇ 'ਚ ਲੈ ਲੈਂਦੇ ਹੋ ਲੇਕਿਨ ਜੇ ਹਫ਼ਤੇ 'ਚ ਬਣ ਜਾਂਦਾ ਚਲੋ ਆਪਣੇ ਵੱਲੋਂ ਤਾਂ ਐਫੀਸ਼ੀਐਂਸੀ ਕਹਿੰਦੇ ਹੋਣਗੇ ਕਿ ਜੀ ਦੇਖੋ ਅਸੀਂ ਇੰਨਾ ਐਫੀਸ਼ੀਐਂਟ ਕਰ ਦਿੱਤਾ ਵੈਸੇ ਨਿਊਯਾਰਕ ਬਾਰੇ ਹੀ ਮੈਨੂੰ ਮੇਰੇ ਇੱਕ ਮਿੱਤਰ ਦੱਸ ਰਿਹਾ ਸੀ ਵੀ ਇੱਥੇ ਜਿੰਨੇ ਵੀ ਵੀਜ਼ਾ ਲੈਣ ਲਈ ਜਾਂਦੇ ਨੇ ਇੰਡੀਆ ਦੇ ਜਿਹੜੇ ਗਏ ਨੇ $2,500 ਦੇ ਵਿੱਚ ਵੀਜ਼ਾ ਵਿਕਦਾ ਸੋ ਹੋ ਸਕਦਾ ਇਹ ਪੈਸੇ ਦੇ ਵੀ ਹੋਏ ਬਟ ਇਹ ਉਹਨਾਂ ਦੀ ਗੱਲ ਵੀ ਠੀਕ ਹੈ ਕਿ ਵੀ ਕਰਜ਼ਾ ਵੀ ਬੜਾ ਕੁਇਕ ਹੈ ਤੁਸੀਂ ਜ਼ਮੀਨ ਦੇ ਆਪਣੇ ਕਾਗਜ਼ ਜਿਹੜੀ ਹੈ ਰਜਿਸਟਰੀ ਇੰਤਕਾਲ ਬੈਂਕ 'ਚ ਦਿਓ ਬੈਂਕ ਕਹਿੰਦਾ ਲੈ ਜਾਓ ਤੀਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਵੀ ਕਰਜ਼ੇ ਦੇ ਨਾਲ ਜਦੋਂ ਨਸ਼ੇ ਔਰ ਦੂਸਰਿਆਂ ਦਾ ਵਹਾਅ ਹੈ ਜ਼ਾਹਰ ਹੈ ਵੀ ਉਹਨਾਂ ਨੂੰ ਨਾ ਤੁਸੀਂ ਕਰਜ਼ਾ ਉਤਾਰ ਸਕਦੇ ਹੋ ਨਾ ਤੁਹਾਡੇ ਕਮਾਈ ਦਾ ਸਾਧਨ ਹੈ ਤੇ ਬਿਹਾਰੀਆਂ ਨੂੰ ਤੁਸੀਂ ਲਿਆ ਕੇ ਵਸਾ ਦਿੱਤਾ ਹੈ ਉਹਨਾਂ ਦੇ ਰਾਸ਼ਨ ਕਾਰਡ ਬਣਾ ਰਹੇ ਹੋ ਬਾਦਲ ਨੇ ਐਲਾਨ ਕੀਤਾ ਕਿ ਜੀ 3000 ਹਰ ਪੂਰਬੀਏ ਨੂੰ ਜਿਹੜਾ ਉਹ ਘਰ ਬਣਾ ਕੇ ਦੇਵਾਂਗੇ ਤੇ ਫਿਰ ਬਿਹਾਰੀਆਂ ਤੋਂ ਤੁਸੀਂ ਦੰਗੇ ਕਰਵਾ ਲਓ ਸਿੱਖਾਂ ਦੇ ਖਿਲਾਫ ਬਿਹਾਰੀਆਂ ਦੇ ਮੁੰਡੇ ਕੁੜੀਆਂ ਹੁਣ ਜਿਹੜੇ ਪਬਲਿਕ ਸਕੂਲ ਨੇ ਅੱਜ ਸਰਕਾਰ ਉਹਨਾਂ ਦੇ ਵਿੱਚ ਉਹੀ ਪੜ੍ਹਦੇ ਨੇ ਔਰ ਜਦੋਂ ਇਸ ਕਿਸਮ ਦਾ ਮਾਹੌਲ ਬਣ ਜਾਂਦਾ ਤੇ ਫਿਰ ਕੋਈ ਰੋਕ ਨਹੀਂ ਸਕਦਾ ਹੁੰਦਾ ਕਿ ਵੀ ਵਿਆਹ ਜਿਹੜੇ ਨੇ ਉਹ ਕਿੱਥੇ ਕਿਹਦੇ ਹੁੰਦੇ ਨੇ ਕਿਉਂਕਿ ਆਪਣੇ ਦਾ ਘਰ ਜੁੜੇ ਹੋਏ ਨੇ ਔਰ ਉਹਦੇ 'ਚ ਉਹਨਾਂ ਨੇ ਅਖੀਰ 'ਚ ਸੰਤ ਸਮਾਜ ਦੀ ਗੱਲ ਕੀਤੀ ਹੈ ਜਿਹੜੀ ਬਿਲਕੁਲ ਦਰੁਸਤ ਹੈ ਕਿ ਵੀ ਅਲਟੀਮੇਟਲੀ ਉਹਨਾਂ ਨੇ ਹਿੰਦੂਤਵਾ ਦਾ ਏਜੰਡਾ ਲਿਆ ਕੇ ਵਿੱਚ ਵਾੜ ਦਿੱਤਾ ਜਿਹੜੀ ਤੁਸੀਂ ਗੱਲ ਕਰੋਗੇ ਤੁਸੀਂ ਕਹੋ ਜੀ ਨਾਨਕਸ਼ਾਹੀ ਕੈਲੰਡਰ ਚਾਹੀਦਾ ਕਹਿੰਦੇ ਨਹੀਂ ਭਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਦੇ ਮੁਤਾਬਕ ਅਸੀਂ ਦਿਨ ਮਨਾਉਣੇ ਨੇ ਤੁਸੀਂ ਕਹਿੰਦੇ ਹੋ ਕਿ ਜੀ ਨਹੀਂ ਇਹ ਸਾਡੀ ਵੱਖਰੀ ਪਛਾਣ ਮੁਲਕ ਉਹ ਕਹਿੰਦੇ ਨਹੀਂ ਇਹ ਸਾਡਾ ਜਿਹੜਾ ਉਹ ਹਿੰਦੂਤਵਾ ਤੋਂ ਬਿਨਾਂ ਸਾਡਾ ਗੁਜ਼ਾਰਾ ਹੀ ਨਹੀਂ ਅਸੀਂ ਤਾਂ ਇਹਨਾਂ ਦੇ ਨਾਲ ਬੱਝੇ ਹੋਏ ਹਾਂ ਤੁਸੀਂ ਕਹਿੰਦੇ ਨਹੀਂ ਅਸੀਂ ਹੋਲਾ ਮਹੱਲਾ ਆਪਣਾ 10ਵੇਂ ਪਾਤਸ਼ਾਹ ਨੇ ਐਸਟੈਬਲਿਸ਼ ਤੁਸੀਂ ਕਹਿੰਦੇ ਨਹੀਂ ਇਹ ਹੋਲੀ ਦੇ ਨਾਲ ਵਿਆਹਿਆ ਹੋਇਆ ਇਹ ਹੋਲੀ ਤੇ ਅਗਲੇ ਦਿਨ ਹੀ ਹੋਏਗਾ ਵਿਕਰਮੀ ਦੇ ਨਾਲ ਰੱਖਣਾ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਵੀਰ ਸ਼ਰਨਦੀਪ ਸਿੰਘ ਜੀ ਦੇ ਉਹਨਾਂ ਨੇ ਬੜਾ ਅੱਛਾ ਐਨਾਲਿਸਿਸ ਲਿਖਿਆ ਔਰ ਉਹਨਾਂ ਨੇ ਕਿਹਾ ਵੀ ਅੱਜ ਦੇ ਦਿਨ ਲਈ ਇੰਨਾ ਹੀ ਕਾਫੀ ਤੇ ਅਸੀਂ ਚਾਹਾਂਗੇ ਕਿ ਵੀ ਉਹ ਸਾਨੂੰ ਜ਼ਰੂਰ ਜਿਹੜੇ ਉਹਨਾਂ ਦੇ ਕ੍ਰੀਏਟਿਵ ਥਾਟ ਨੇ ਔਰ ਕਿਉਂਕਿ ਉਹਨਾਂ ਦੀ ਐਕਸਪਰਟਿਜ਼ ਪੋਲਿਟਿਕਸ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਸੋ ਅਸੀਂ ਚਾਹਾਂਗੇ ਕਿ ਉਹ ਸਾਨੂੰ ਜਿੱਥੇ ਉਹਨਾਂ ਨੇ ਇਹ ਡਾਇਗਨੋਸ ਦਿੱਤਾ ਹੈ ਕਿ ਵੀ ਆ ਹੋਣ ਜਾ ਰਿਹਾ ਜਾਂ ਹੋ ਰਿਹਾ ਉਹਦੇ ਸੋਲੂਸ਼ਨ ਵੀ ਜ਼ਰੂਰ ਦੇਣ ਕਿਉਂਕਿ ਅਸੀਂ ਜਿੰਨੀ ਕੁ ਵੀ ਵਿਜ਼ਡਮ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਤੋਂ ਲਈ ਹੈ ਹੁਣ ਤੱਕ ਇਹ ਉਹਨਾਂ ਦੀ ਦੇਣ ਹੀ ਹੈ ਪਰ ਅਸੀਂ ਚਾਹਾਂਗੇ ਕਿ ਕਿਵੇਂ ਕੌਮ ਸੁਰਖਰੂ ਹੋਏ ਕਿਵੇਂ ਕੌਮ ਆਪਣੀ ਮੰਜ਼ਿਲੇ ਮਕਸੂਦ ਵੱਲ ਵਧੇ ਔਰ ਕਿਵੇਂ ਦੁਨੀਆ ਦੇ ਵਿੱਚ ਨਿਆਰਾ ਖਾਲਸਾ ਪੰਥ ਆਪਣੀ ਥਾਂ ਬਣਾ ਸਕੇ ਉਹ ਸਾਨੂੰ ਸੋਲੂਸ਼ਨਸ ਵੀ ਜਿਹੜੇ ਨੇ ਪੋਲੀਟੀਕਲ ਐਂਗਲ ਤੋਂ ਸਾਨੂੰ ਜ਼ਰੂਰ ਲਿਖਣ ਜੀ ਡਾਕਟਰ ਸਾਹਿਬ ਬਿਲਕੁਲ ਧੰਨਵਾਦ ਜੀ ਡਾਕਟਰ ਸਾਹਿਬ ਅਸੀਂ ਆਪਣੀ ਅਗਲੀ ਜਿਹੜੀ ਈਮੇਲ ਪੜਾਂਗੇ ਉਹ ਬ੍ਰੇਕ ਤੋਂ ਬਾਅਦ ਪੜਾਂਗੇ
ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।